असलामुअलैकुम। गुड मॉर्निंग सोहणियो, गुड मॉर्निंग। बई अज तुहानूं मैं सैरी के टाइम तो गुड मॉर्निंग भी करनी आ कि मैं सोचा कि अज थोड़ी चेंज सैरी कर रही हाँ, मैं तुहानूं मैं शामिल कर लवां। वरना ही हुंदा वे कि फ्राई अंडा, एग स्लाइस ते चाह दा कप। पर अज जिहड़ा वे थोड़ा चेंज किया वे कि भी थोड़ा जिहा असीं दूसरी सैरी करिए। तो लो बई ਜ਼ਬਰਦਸਤ ਕਿਸਮ ਦੇ ਅੰਡੇ ਜਿਹੜੇ ਅਸੀਂ ਬੋਇਲ ਕੀਤੇ ਸਨ ਉਹ ਰੱਖ ਲਏ ਨੇ। ਹਸੀਨਾ ਆਲਮ ਅੰਡੇ ਅਤੇ ਨਾਲ ਦਵਾਈਆਂ ਪਈਆਂ ਨੇ, ਪਾਣੀ ਦਾ ਗਲਾਸ ਪਿਆ, ਚਾਹ ਦਾ ਵੱਡਾ ਸਾਰਾ ਕੱਪ। ਅਤੇ ਮੈਂ ਖੋਲ੍ਹਣ ਲੱਗੀ ਹਾਂ ਚੀਜ਼ ਦਾ ਪੈਕਟ, ਜਿਹੜੀ ਲੈ ਕੇ ਆਈ ਸਾਂ ਮੈਂ ਪਰਸੋਂ ਗਈ ਸਾਂ ਫਿਲਡਲਫੀਆ ਚੀਜ਼, ਅਤੇ ਇਹ ਮੈਨੂੰ ਬੜੀ ਪਸੰਦ ਹੈ। ਕਿਹਾ ਵੀ ਹੁਣ ਲੈ ਕੇ ਆਏ ਹਾਂ ਅਤੇ ਇਹਨੂੰ ਖਾਈਏ ਤਾਂ ਸਹੀ ਨਾ, ਇਹਨੂੰ ਰੱਖਣ ਵਾਸਤੇ ਤਾਂ ਨਹੀਂ ਲੈ ਕੇ ਆਏ ਹਾਂ। ਅੱਜ ਇਸ ਤੋਂ ਫਿਰ ਸਾਰੀ ਅਸੀਂ ਥੋੜ੍ਹੀ ਚੇਂਜ ਕਰ ਰਹੇ ਹਾਂ। ਅਤੇ ਮੈਂ ਬਹੁਤੀ ਸਾਰੀ ਲਾ ਲਈਏ ਪਰਚੀਜ਼, ਔਰ ਨਮਕ ਅਤੇ ਮਿਰਚ 'ਤੇ ਛਿੜਕਾਂਗੇ। ਇਹ ਆਰਾਮ ਨਾਲ ਬੈਠ ਕੇ ਨਾਸ਼ਤਾ ਕਰਾਂਗੇ। ਅਤੇ ਯੂਸਫ ਨੂੰ ਫਿਰ ਮੈਂ ਯਾਦ ਵੀ ਕਰ ਰਹੀ ਹਾਂ। ਯੂਸਫ ਵੀ ਕਹਿੰਦਾ ਹੁੰਦਾ ਸੀ ਕਿ ਵੀ ਮੈਨੂੰ ਜ਼ਿਆਦਾ ਸਾਰੀ ਚੀਜ਼ ਲਾ ਕੇ ਦੇਵੋ, ਥੋੜ੍ਹੀ ਨਹੀਂ ਲਾਣੀ ਮੈਂ, ਤੁਸੀਂ ਜ਼ਿਆਦਾ ਲਾ ਕੇ ਦੇਵੋ। ਅਤੇ ਉਹਨੂੰ ਮੈਂ ਖਾਸੀ ਜ਼ਿਆਦਾ ਲਾ ਕੇ ਦਿੰਦੀ ਸਾਂ। ਅਤੇ ਚਲੋ ਜੀ ਹੁਣ ਅਸੀਂ ਕਰਨੇ ਹਾਂ ਸੈਰੀ। ਅੱਜ ਅਸੀਂ ਪਕਾ ਰਹੇ ਹਾਂ ਜੀ ਕੜੀ। ਕੜੀ ਵਾਸਤੇ ਸਮਾਨ ਕੱਢ ਲਿਆ ਵੇ। ਪਿਆਜ਼ ਕੱਟਾਂਗੇ, ਇੱਦਾਂ ਹੀ ਪਿਆ ਵੇ। ਇੱਥੇ ਹਰੀ ਮਿਰਚ ਕੱਟਾਂਗੇ ਅਤੇ ਨਾਲ ਅਸੀਂ ਧਨੀਆ ਕੱਟਾਂਗੇ। ਅਤੇ ਬੇਸਨ ਸਾਡਾ ਇਸ ਤਰ੍ਹਾਂ ਪਿਆ ਵੇ। ਕੜੀ ਸਾਡੀ ਤਕਰੀਬਨ ਤਿਆਰ ਹੋ ਚੁੱਕੀ ਹੈ। ਮੈਂ ਤਕਰੀਬਨ 1 ਘੰਟਾ ਰੱਖ ਦਿੱਤਾ, ਸ਼ਾਇਦ 1.5 ਘੰਟਾ ਹੋ ਗਿਆ। ਮੈਂ ਬਿਲਕੁਲ ਐਗਜ਼ੈਕਟ ਟਾਈਮ 'ਤੇ ਨਹੀਂ ਦੇਖਿਆ, ਲੇਕਿਨ ਕਾਫੀ ਦੇਰ ਤੋਂ ਮੈਂ ਰੱਖ ਦਿੱਤੀ ਸੀ। ਹਲਕੀ ਅੱਗ 'ਤੇ ਪੱਕਦੀ ਰਹੀ ਹੈ। ਅਤੇ ਦੇਖੋ ਬਿਲਕੁਲ ਖਾਸੀ ਖੂਬਸੂਰਤ ਇਹਦੀ ਲੁੱਕ ਆ ਰਹੀ ਹੈ। ਬੜੀ ਬਿਊਟੀਫੁਲ ਹਸੀਨਾ ਆਲਮ ਲੱਗਦੀ ਪਈ ਹੈ। ਵੀ ਕਿਸੇ ਮੁਕਾਬਲੇ 'ਚ ਸ਼ਿਰਕਤ ਕਰ ਸਕਦੀ ਮੈਨੂੰ ਲੱਗਦਾ। ਬਹਿਰਹਾਲ ਅਸੀਂ ਹੁਣ ਇਹਨੂੰ ਕਰ ਦਿੱਤਾ ਇਸ ਚੁੱਲ੍ਹੇ 'ਤੇ ਥੱਲੇ। ਇੱਧਰ ਅਸੀਂ ਰੱਖ ਲਿਆ ਆਪਣਾ ਕੜਾਇਆ, ਤਾਂ ਕਿ ਅਸੀਂ ਨਾਲ ਤਲਦੇ ਜਾਵਾਂਗੇ ਪਕੌੜੇ ਅਤੇ ਇਹਦੇ ਵਿੱਚ ਟਰਾਂਸਫਰ ਕਰਦੇ ਜਾਵਾਂਗੇ। ਬਾਹਰ ਤੇ ਦੇਖੋ ਬੱਦਲ ਲੱਥਣ ਵਾਲਾ ਹੋ ਗਿਆ। ਅਸੀਂ ਕੱਪੜੇ ਧੋ ਕੇ ਪਾਏ ਨੇ ਅਤੇ ਮੈਨੂੰ ਲੱਗਦਾ ਬਸ ਕਣੀਆਂ ਉਤਰੀਆਂ ਕਿ ਉਤਰੀਆਂ। ਪਰ ਹੁਣ ਇਹ ਮੈਂ ਪਕੌੜੇ ਕੱਢ ਲਵਾਂ ਅਤੇ ਫਿਰ ਮੈਂ ਜਾ ਕੇ ਜਲਦੀ ਨਾਲ ਲਾਉਂਦੀ ਹਾਂ। ਬਸ ਇੰਨੀ ਟਾਈਮ ਮਿਲ ਜਾਏ ਹੁਣ ਮੈਂ ਪਕੌੜੇ ਛੱਡ ਕੇ ਇਸ ਵੇਲੇ ਨਹੀਂ ਬਾਹਰ ਜਾ ਸਕਦੀ, ਨਹੀਂ ਤਾਂ ਇਹ ਸੜ ਜਾਣਗੇ। ਅਤੇ ਅੱਲਾ ਕਰੇ ਕਣੀਆਂ ਉਤਰਨ ਨਾ। ਮੌਸਮ ਬੜਾ ਖਤਰਨਾਕ ਹੋ ਗਿਆ ਵੇ। ਫਟਾਫਟ ਮੈਂ ਲਾ ਕੇ ਲਿਆਉਂਦੀ ਹਾਂ। ਬਸ ਇਹਨਾਂ ਨੂੰ ਮੈਂ ਕੱਢਾਂ ਅਤੇ ਚੁੱਲ੍ਹਾ ਹਲਕਾ ਕਰਕੇ ਜਾ ਕੇ ਪਹਿਲੇ ਉਹਨਾਂ ਨੂੰ ਉਤਾਰਨੀ ਆ। ਪਕੌੜੇ ਜ਼ਬਰਦਸਤ ਫਰਾਈ ਹੋ ਚੁੱਕੇ ਆ ਬਾਈ। ਅਤੇ ਹੁਣ ਅਸੀਂ ਇਹਨਾਂ ਨੂੰ ਉੱਧਰ ਟਰਾਂਸਫਰ ਕਰਾਂਗੇ। ਪਰ ਨਾਲ ਨਾਲ ਮੇਰਾ ਧਿਆਨ ਬਾਹਰ ਵੱਲ ਹੀ ਹੈ। ਬਾਰ ਮੁੰਡੀ ਹਿਲਾ ਕੇ ਦੇਖਣੀ ਪਈ ਹਾਂ ਯਾ ਅੱਲਾ ਬਸ ਇਹ ਮੈਂ ਕੱਢ ਲਵਾਂ ਅਤੇ ਫਿਰ ਮੈਂ ਜਾਂਦੀ ਹਾਂ ਬਾਹਰ। मेरी कोशिश होती है आयल अच्छी तरह निकल जाए, जिन्ना घट तो घट आयल होवे। लेकिन हम सारे पकौड़े तलने ने कहते ने दरिया में रह के मगरमच्छ नाल बैर तो नहीं कर सकते हैं कि जो फिर पकौड़े फ्राई चीज़ां खानियां ने तो फिर तुसीं ऐ तो नहीं कह सकते हो कि बई यह काम ना होवे, इस तरह ना होएगा तो सही। बहरहाल चलो यह मैं कर दिता है। हम अग बिल्कुल हल्की जी कर रही हाँ तो छेती ना दौड़ के जाके असीं बाहरों कपड़े लाने अपने कि बिल्कुल जड़ा ना बदलों वाला मौसम हो गया वे। तो यह ना होवे सारी कीती कराई साड़ी खेच पै जाए। असीं इन्नी मुश्किलां नाल धोते ने। होए 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 बाहर तो खासी ठंडक है बई। चलो बई भालू वाला तुसीं देखिया होना, मैनू भी पाए हुए। नूर फातमा दा वे, एक मेरा वे, एक राफे दा वे। ਇਹ ਸਾਡੇ ਸਾਰਿਆਂ ਦੇ ਅੱਜ ਗਰਮ ਜਿਹੜੇ ਨਾ ਧੁਲੇ ਨੇ ਅਤੇ ਬੱਚਿਆਂ ਨੇ ਯੂਜ਼ ਵੀ ਕਰਨੇ ਨੇ। ਓਏ ਹੋਏ ਬੜੀ ਠੰਡ ਹੈ ਬਈ। ਚਲੋ ਸ਼ੁਕਰ ਹੈ ਬਚਤ ਹੋ ਗਈ। ਜਿਹੜੀ ਬਾਰਿਸ਼ ਤੋਂ ਪਹਿਲੋਂ ਜਿਹੜਾ ਅਸੀਂ ਉਤਾਰਨ 'ਚ ਇਹਨੂੰ ਕਾਮਯਾਬ ਹੋ ਗਏ। ਸਾਡੀ ਫੈਂਸ ਹਲੇ ਲੱਗੀ ਨਹੀਂ ਹੈ, ਸਾਰਾ ਨਾਲ ਦਿਆਂ ਦਾ ਨਜ਼ਰ ਆਉਂਦਾ ਵੇ। ਪਰ ਚਲੋ ਕੋਈ ਗੱਲ ਨਹੀਂ,
ਵਿੱਚ ਰੱਖਣੀ ਆ, ਇਹਨੂੰ ਬਾਅਦ 'ਚ ਦੇਖਾਂਗੇ। ਦਰਵਾਜ਼ਾ ਕਰਾਂ ਬੰਦ ਤੇ ਦੁਬਾਰਾ ਦੌੜੀਏ ਆਪਣੀ ਕਿਚਨ ਵੱਲ। ਵਾਕਈ ਔਰਤਾਂ ਦੇ ਤੇ ਮੇਰਾ ਖਿਆਲ ਅੱਲਾਹ ਤਾਲਾ ਨੂੰ ਬਹੁਤ ਸਾਰੇ ਹੱਥ ਲਾਣੇ ਚਾਹੀਦੇ ਸਨ। ਕੋਈ ਇੱਕ ਹੱਥ ਕਿਤੇ ਹੁੰਦਾ ਤੇ ਇੱਕ ਹੱਥ ਕਿਤੇ ਹੁੰਦਾ ਵੇ, ਦੌੜ ਦੌੜ ਕੇ ਹੀ ਕੰਮ ਕਰਨੇ ਪੈਂਦੇ ਨੇ। पकौड़े सारे तल चुके ने और ज़बरदस्त कड़ी तकरीबन तैयार हो गई है। भी देखो अपन तारीफा मैं आप ही भी करी जानी हाँ, पर है कि साडे घर विच पकौड़े बहुत ज़्यादा खाधे जाते हैं, थोड़े पकौड़े वाली कड़ी नहीं खाधी जाती। कुछ लोग जड़े ना ये लाल मरचां, कड़ी पत्ता और इस तरह उन्होंने चीज़ों का भी लाते हैं। उर्दू स्पीकिंग लोग ज़्यादातर इस तरह ही कड़ी को बनाते हैं, पर साडे पंजाबी स्टाइल की जी बनती कड़ी वो सिर्फ जीरे का ही तड़का लाया जाता वे। वो तो ज़ाहिर मसाले ने, हर किसी की अपनी चॉइस है कि कोई कि खाना चाहता वे। खुशबू बड़ी अच्छी आ रही है, ते रंगत भी बड़ी प्यारी है, निखरी निखरी इसकी रंगत, सोहनी सोहनी साड़ी पंजाबियों वाली कड़ी तैयार हो गई जे भाई। अल्लाह अल्लाह करके कड़ी कंप्लीट हो गई। कड़ी का काम कोई बहुत वो तो नहीं होंदा कि बहुत मुश्किल तो नहीं है, पर स्टैप काफ़ी ज़्यादा होंगे ने। बेसन घोलो, ਉਹਦਾ अलग बैटर घोलो, फिर तड़का लाओ, फिर बाद पकौड़े तलो, इससे थोड़ा टाइम दूसरी हांडियां नालों ज़्यादा लग जाता है। तो चलो कोई गल नहीं, फिर मज़ा भी तो दूसरी हांडियां नालों सानूं ज़्यादा आता ना, खा के भी बंदा स्वाद आ जाता है। तो नसरीन इकराम ने मैनूं मैसेज किया, उन्होंने कहा कि भी मेरा नाम जड़ा ID दे विच आ जाता नसरीन इकराम आता, पर मेरा असल नाम है नसरीन रोशन, नहीं रोशन इकराम। नसरीन इकराम तो उन्होंने कहा मेरी ID च आता है, वैसे मेरा रोशन इकराम नाम है। तो मैनू तुहाडा स्टाइल बड़ा पसंद है, तुहाडी वॉइस बड़ी पसंद है। तो उन्होंने बड़ा पसंदीदगी का इजहार किया कि तुहाडे व्लॉग्स बड़े ने, पर शायद मैं उन्होंने पूरा एक मैं उपरों समझ नहीं सकी। उन्होंने जिहड़ा एक जुमला लिखिया कि तुसी घरदारी के बारे च दसो, कि घरदारी का उस बारे च गल करो। तो घरदारी के हवाले के नाल तो बिल्कुल गल की जा सकती है, कोई ऐसी नहीं घरेलू औरतां दे घरदारी के मामले च ज़्यादा गल्लां अच्छियां कर लैंदियां ने, क्योंकि उन्होंने की घरदारी होंदी है। बहरहाल है कि मैं इंशाअल्लाह असी घरदारी के मौजू पर भी गल करांगे, पर थोड़ा जिहा बड़ा वसी मौजू है कि तुसी किस हिसाब नाल घर कोई नायाब जमानियां के हिसाब नाल गल सुनना चाहते हो, या ओवरऑल के जिवें घर नूं औरत संभालदी है करदी है उस तरह थोड़ा जिहा। लेकिन चलो असी एक ऐसा मिक्स जी गल कर लांगे, उहदे विच सारियां चीज़ां आ जाण। तो मैं उन्होंने बहुत शुक्रिया अदा करनी नसरी रोशन इकराम का। उन्होंने फिर मैंने क्या वे, फिर मैं पुठा ना लैनी पई हाँ कि रोशन इकराम का नाम लैनी हाँ। वो कह रहे हैं कि भी मैनू बड़ा पसंद है तुहाडी वॉइस, भी वॉइस तो बड़े उन्होंने तारीफा कर दित्तियां ने। तो मैनू ज़्यादातर कॉमेंट आते हैं तुहाडी गल्लां बड़ियां चंगियां ने, ते तुहाडी वॉइस बड़ी चंगी है, तुहाडी गल्लां बड़ियां चंगियां। तो भी बहुत बहुत शुक्रिया कि तुसी बस एवं तुहाडे नाल मैं गपशप कर लैनी हाँ। लेकिन फिर मैं तुहानूं अपने नाल दा ही समझनी है ना, कि ऐसा लगता तुहाडे नाल मैं गल कर रही हाँ, तो फिर तुसी अगर मैनूं कॉमेंट करदे हो तो फिर बड़ा चंगा लगता वे। तो बाकी तुसी उन्होंने शायद यह लिखना चाहया कि मैनूं तुहाडे व्लॉग का पता नहीं चलता, या कुछ की मैनूं जुमला समझ नहीं लग्या रोशन इकराम का। तो तुसी एवे कि बैल आइकॉन जिहड़ा हुंदा वे नाल सबसक्राइब करो, तो नाल जिहड़ा बैल आइकन हुंदा उहनूं दबा दोगे ना, तो फिर वो जिहड़ी भी वीडियो अपलोड होंदी है ना किसी दी भी, वो फिर तुहाडे तक पहुँच जाती है जल्दी। बहरहाल है कि मैं तो यही समझी हाँ, शायद मैं गलत समझी हो, मोटी अकल में कुछ ना आया हो, तुसी मजीद दस दिओ। तो मैनूं बहुत सारे लोग कहते हैं कि तुसी ज़रूर कहो, बल्कि मैं टीच प्रोग्राम जो यूट्यूब पर देखनी है ना, वो भी यह कहते हैं तुम ज़रूर क्या करो कि शुरू विच या अखीर विच कि भी लाइक कर दें, सबसक्राइब कर दें, कॉमेंट करें, ज़रूर क्या करो। यह बड़ा फर्क पैंदा वे कि लोग फिर जिवें हुण मैं तुहानूं कहनी फटाफट लाइक कर दवो बई, तो चलो छेती छेती तुसी कर दो, क्योंकि व्यूज़ तो मेरे माशाअल्लाह बड़े ने, पर एवे कि लाइक फिर भी घट होंदे ने। वो तारे एक कमेंट से मैं CM कोई ना बनूँ, वो हिसाब है कि तुहाडे एक कमेंट ना मैं कोई CM थोड़ी बन जाना वे। तो बस थोड़ा जिहा मेरा दिल खुश हो जाता वे। तो बाकी है कि तुसी नाल दे नाल देखिया करो, तो नाल दे नाल लाइक जरूर करिया करो। फिर अगर किसी को बहुता ही चंगा लगे तो फिर वो मेरे कॉमेंट भी करे, क्योंकि यूट्यूब देखता है कि तुहाडे नाल किन्ने लोग तुहाडे व्यूज़ किन्ने होए ने।
ਫਿਰ ਉਹ ਵਿਊਜ਼ ਦੇ ਹਿਸਾਬ ਨਾਲ ਫਿਰ ਦੇਖਦਾ ਕਿ ਉਹਨੂੰ ਵਿਊ ਤਾਂ ਕੀਤਾ ਲੋਕਾਂ ਨੇ, ਪਰ ਕਿੰਨੇ ਲੋਕਾਂ ਨੇ ਲਾਈਕ ਕੀਤਾ। ਫਿਰ ਉਹ ਤੁਸੀਂ ਫੌਰਨ ਲਾਈਕ ਦਾ ਵੀ ਦਬਾ ਦਵੋ, ਛੇਤੀ ਕਰੋ। ਤੇ ਫਿਰ ਨਾਲ ਉਹ ਦੇਖਦਾ YouTube ਕਿ ਤੁਹਾਡਾ ਅਗਰ ਕਮੈਂਟ ਕੀਤਾ, ਲਾਈਕ ਤਾਂ ਕਰ ਦਿੱਤਾ, ਲੇਕਿਨ ਕਮੈਂਟ ਕੀਤਾ ਤੇ ਇਹਦਾ ਮਤਲਬ ਹੈ ਬੰਦਾ ਮਜ਼ੀਦ ਤੁਹਾਡੇ ਨਾਲ ਜੁੜਿਆ ਵੇ, ਉਹਨੇ ਤੁਹਾਡੀ ਕੋਈ ਗੱਲ ਪਸੰਦ ਕੀਤੀ ਹੈ, ਤੁਹਾਨੂੰ ਉਹਨੇ ਅੱਛਾ ਮਤਲਬ ਸਮਝਿਆ, ਕੁਛ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੀਏ। ਇਸ ਤੋਂ ਫਿਰ ਤੁਸੀਂ ਕਮੈਂਟ ਵੀ ਜ਼ਰੂਰ ਕਰ ਦਿਆ ਕਰੋ। ਇਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਪਹਿਲੇ ਮੈਨੂੰ ਵੀ ਨਹੀਂ ਸੱਚੀ ਗੱਲ ਇਹ ਪਤਾ ਸੀ, ਤੇ ਪਰ ਮੈਨੂੰ ਸ਼ੁਰੂ ਤੋਂ ਹੀ ਅਜੀਬ ਲੱਗਦਾ ਸੀ ਇਹ ਕਹਿਣਾ ਕਿ ਲਾਈਕ ਕਰਦੇ ਕਮੈਂਟ ਕਰਦੇ। ਮੈਂ ਕਹਿੰਦਾ ਕਿਸ ਤਰ੍ਹਾਂ ਅਜੀਬ ਲੱਗਦਾ ਵੀ। ਬਹਿਰਹਾਲ ਐਵੇਂ ਕਿ ਮੈਨੂੰ ਸ਼ਬੀਰ ਹੁਸੈਨ ਸਾਹਿਬ ਨੇ ਵੀ ਕਿਹਾ ਕਿ ਤੁਸੀਂ ਕਿਆ ਕਰੋ ਉੱਥੇ ਜਾ ਕੇ ਟਵਿੱਟਰ 'ਤੇ ਇੱਕ ਸਾਰੇ ਦੋਸਤਾਂ ਨੂੰ। ਮੈਨੂੰ ਬੜਾ ਅਜੀਬ ਲੱਗਦਾ ਸੀ। ਮੈਂ ਕਿਹਾ ਜਿਹੜਾ ਖੁਦ ਆਵੇ ਉਹ ਜ਼ੋਰੀ ਕਿਸੇ ਨੂੰ ਬੁਲਾਉਣਾ ਤੇ ਕੀ ਬੁਲਾਉਣਾ। ਪਰ ਐਵੇਂ ਕਿ ਨਹੀਂ, ਹੁਣ ਟੀਚ ਪ੍ਰੋਗਰਾਮ ਮੈਂ ਦੇਖਣੀ ਹਾਂ, ਉਹ ਕਹਿੰਦੇ ਨੇ ਕਿ ਤੁਸੀਂ ਆਪਣੀ ਵੀਡੀਓ 'ਚ ਜ਼ਰੂਰ ਕਿਆ ਕਰੋ ਸ਼ੁਰੂ ਵਿੱਚ ਹੀ। ਪਰ ਫਿਰ ਕੁਝ ਲੋਕ ਇਹ ਵੀ ਕਹਿੰਦੇ ਨੇ ਵੀ ਸ਼ੁਰੂ 'ਚ ਹੀ ਤੁਸੀਂ ਕਹਿ ਤਾ ਲਾਈਕ ਕਰਦੇ ਕਮੈਂਟ ਕਰਦੇ ਫਲਾਣ ਕਰਦੇ, ਤੇ ਉਹ ਲੋਕ ਕਹਿੰਦੇ ਨੇ ਦਫਾ ਹੈ ਤੇ ਆਪਣੇ ਹੀ ਲੈ ਕੇ ਬੈਠ ਗਿਆ, ਤੇ ਉਹ ਕੀ ਕਹਿੰਦੇ ਦੇਖਦੇ ਹੀ ਨਹੀਂ ਨੇ। ਫਿਰ ਤੁਸੀਂ ਐਂਡ 'ਚ ਕਿਆ ਕਰੋ। ਹੁਣ ਮੁਖਤਲਿਫ ਲੋਕ ਮੁਖਤਲਿਫ ਗੱਲਾਂ, ਤੇ ਚਲੋ ਮੈਂ ਹੁਣ ਕਹਿ ਦਿਆ ਕਰਾਂਗੀ, ਕੋਸ਼ਿਸ਼ ਕਰਾਂਗੀ। ਬਹਰਹਾਲ ਤੁਹਾਡੀ ਸਾਰਿਆਂ ਦੀ ਮੁਹੱਬਤਾਂ ਦਾ ਸ਼ੁਕਰੀਆ ਕਿ ਤੁਸੀਂ ਬਗੈਰ ਕਹੇ ਜਿਹੜੇ ਮੈਨੂੰ ਦੇਖਦੇ ਹੋ, ਕਮੈਂਟ ਕਰਦੇ ਹੋ, ਚੰਗੇ ਚੰਗੇ ਮੈਨੂੰ ਲਾਈਕ ਵੀ ਦੇ ਦਿੰਦੇ ਹੋ, ਤੇ ਤੁਹਾਡੀ ਮੁਹੱਬਤਾਂ ਦਾ ਬਹੁਤ ਸ਼ੁਕਰੀਆ। ਤੇ ਘਰਦਾਰੀ ਦੇ ਹਵਾਲੇ ਨਾਲ ਅਸੀਂ ਜ਼ਰੂਰ ਗੱਲ ਕਰਾਂਗੇ, ਜੇ ਕਿਉਂ ਨਹੀਂ ਕਰਾਂਗੇ, ਲੇਕਿਨ ਮੈਨੂੰ ਥੋੜਾ ਸਵਾਲ ਵਾਜ਼ਿਹ ਹੋ ਜਾਏ ਨਾ ਤੇ ਫਿਰ ਜ਼ਰਾ ਆਸਾਨੀ ਹੋ ਜਾਏਗੀ। ਮੈਂ ਰੋਸ਼ਨ ਨੂੰ ਕਹਾਂਗੀ ਕਿ ਤੁਸੀਂ ਦੁਬਾਰਾ ਤੋਂ ਅਗਰ ਕੁਐਸਚਨ ਲਿਖ ਸਕੋ ਤੇ ਫਿਰ ਉਹ ਪਤਾ ਚੱਲੇ ਕਿ ਖਾਸ ਕਿਹੜਾ ਮੌਜੂ। ਔਰ ਤੁਸੀਂ, ਮੈਂ ਕਈ ਦਫਾ ਕਿਹਾ ਵੀ ਕਿ ਜਿਹੜੀ ਕੋਈ ਗੱਲ ਮੈਂ ਭੁੱਲਾਂ ਤੁਸੀਂ ਮੈਨੂੰ ਯਾਦ ਦਿਵਾਇਆ ਕਰੋ ਕਿ ਵੀ ਇਹ ਗੱਲ ਵੀ ਇਸ ਤਰ੍ਹਾਂ ਹੁੰਦੀ ਸੀ, ਤੇ ਤੁਸੀਂ ਮੈਨੂੰ ਨਾਲ ਨਾਲ ਫਿਰ ਕਮੈਂਟ ਕਰਕੇ ਦੱਸਿਆ ਕਰੋ, ਤੇ ਫਿਰ ਮੈਨੂੰ ਪਤਾ ਚੱਲਦਾ ਵੇ ਕਿ ਤੁਸੀਂ ਕਿਹੜੇ ਮੌਜੂ 'ਤੇ ਸੁਣਨਾ ਚਾਹੁੰਦੇ ਹੋ। ਅਸੀਂ ਗੱਲ ਕਰੀਏ ਤੇ ਕਿਹੜੇ ਮੌਜੂ 'ਤੇ ਕਰੀਏ। ਤੇ ਘਰਦਾਰੀ ਦੇ ਹਵਾਲੇ ਨਾਲ ਤੇ ਬਈ ਇਹ ਹੈ ਕਿ ਔਰਤਾਂ ਨੂੰ ਜਿਹੜਾ ਓਵਰਆਲ ਅਗਰ ਇਸ ਗੱਲ ਕਰੀਏ ਕਿ ਘਰ ਵਸਾਉਣ ਦੇ ਹਿਸਾਬ ਨਾਲ ਅਗਰ ਤੁਸੀਂ ਗੱਲ ਕਰਨੇ ਹੋ, ਤਾਂ ਔਰਤ ਨੂੰ ਬਹੁਤ ਜ਼ਿਆਦਾ ਜਿਹੜਾ ਨਾ ਕਰਨਾ ਪੈਂਦਾ ਵੇ। ਸਾਡੀ ਨਾਨੀਆਂ ਦਾਦੀਆਂ ਦੇਖ ਲਓ ਜ਼ਮਾਨੇ ਕਿ ਕਿਸ ਤਰ੍ਹਾਂ ਮੁਸ਼ੱਕਤਾਂ ਵੀ ਕਰਦੀਆਂ ਸਨ, ਪੂਰੇ ਪੂਰੇ ਘਰ ਨੂੰ ਲੈ ਕੇ ਚੱਲਦੀਆਂ ਸਨ। ਪਰ ਐਵੇਂ ਕਿ ਉਹ ਅਜ਼ੀਮ ਔਰਤਾਂ ਸਨ ਕਿ ਆਪਣੇ ਉਹਨਾਂ ਨੇ ਇੰਨੇ ਬੱਚੇ ਵੀ ਪਾਲੇ ਕੀਤੇ, ਵੱਡੇ ਵੱਡੇ ਟੱਬਰ ਵੀ, ਪਰ ਉਹ ਘਰ ਆਪਣੇ ਵਸਾਉਂਦੀਆਂ ਸਨ। ਜਦੋਂ ਔਰਤ ਘਰ ਕਿਸੇ ਵਿੱਚ ਆ ਜਾਂਦੀ ਹੈ ਨਾ, ਫਿਰ ਉਹਨੂੰ ਚਾਹੀਦਾ ਵੇ ਕਿ ਫਿਰ ਬਸ ਉਹ ਕਹਿੰਦੇ ਨਾ ਨਸੀਬ ਦੀਆਂ ਗੱਲਾਂ ਹੁੰਦੀਆਂ ਨੇ। ਜਦੋਂ ਮਾਂ ਬਾਪ ਅੱਛਾ ਹੀ ਦੇਖ ਕੇ ਤੁਹਾਡਾ ਕਰਦੇ ਨੇ, ਕਿਤੇ ਤੁਹਾਨੂੰ ਰਵਾਨਾ ਕਰ ਦਿੰਦੇ ਨੇ ਕਿਸੇ ਦੇ ਨਾਲ, ਤੁਹਾਡੀ ਜ਼ਿੰਦਗੀ ਜੁੜ ਜਾਂਦੀ ਹੈ, ਪਰ ਉਹ ਫਿਰ ਪਤਾ ਨਹੀਂ ਫਿਰ ਕਿਸ ਤਰ੍ਹਾਂ ਦਾ ਹੁੰਦਾ ਵੇ। ਬਹਰਹਾਲ ਹੱਤੁਲ ਇਮਕਾਨ ਤੇ ਔਰਤ ਕੋਸ਼ਿਸ਼ ਕਰਦੀ ਹੈ, ਬੜੀ ਤੋਂ ਬੜੀ ਗੱਲ ਵੀ ਸਹਿ ਜਾਂਦੀ, ਛੋਟੀ ਤੋਂ ਛੋਟੀ ਵੀ ਸਹਿੰਦੀ ਹੈ, ਤੇ ਬੜੀ ਤੋਂ ਬੜੀ ਗੱਲ ਵੀ ਸਹਿ ਜਾਂਦੀ ਹੈ ਕਿ ਬਈ ਚਲੋ ਮੇਰਾ ਘਰ ਬਸਿਆ ਰਵੇ, ਮੇਰੀ ਫੈਮਿਲੀ ਡਿਸਟਰਬ ਨਾ ਹੋਵੇ। ਔਰਤ ਬਹੁਤ ਕੋਸ਼ਿਸ਼ ਕਰਦੀ ਹੈ ਉਹਦੇ ਵਿੱਚ, ਘਰ ਵਸਾਉਣ ਵਿੱਚ ਔਰਤ ਦਾ ਕਿਰਦਾਰ ਬਹੁਤ ਹੁੰਦਾ ਵੇ। ਪਰ ਇਹ ਵੀ ਕਿ ਫਿਰ ਕਿਤੇ ਨਾ ਕਿਤੇ ਤੇ ਇਨਸਾਨ ਦੀ ਬਾਜ਼ ਦਫਾ ਹੱਦ ਮੁੱਕ ਜਾਂਦੀ ਹੈ, ਫਿਰ ਉਹ ਬਰਦਾਸ਼ਤ ਨਹੀਂ ਰਹਿੰਦੀ। ਪਰ ਇਹ ਵੀ ਕਿ ਮੁਖਤਲਿਫ ਲੋਕ ਨੇ, ਹਰ ਇੱਕ ਦੀ ਕਹਾਣੀ ਅਲੱਗ ਹੈ, ਹਰ ਇੱਕ ਦਾ ਤਜਰਬਾ ਅਲੱਗ ਹੈ, ਹਰ ਇੱਕ ਦਾ ਹੋਵੇ। ਬਹਰਹਾਲ ਇਹ ਵੇ ਕਿ ਫਿਰ ਵੀ ਮੈਂ ਅੱਜ ਕੱਲ੍ਹ ਦੀ ਬੱਚੀਆਂ ਨੂੰ ਜੇ ਅਗਰ ਹੋਏ ਨਾ, ਤਾਂ ਮੈਂ ਤਾਂ ਇਹ ਕਹਾਂਗੀ ਕਿ ਵੀ ਪੂਰੀ ਕੋਸ਼ਿਸ਼ ਕਰੋ ਕਿ ਤੁਹਾਡਾ ਘਰ ਬਸ ਜਾਵੇ, ਕਿ ਵੀ ਉਹਦੇ ਲਈ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪਰ ਇਹ ਵੀ ਫਿਰ ਨਹੀਂ ਹੋਵੇ ਤਾਂ ਫਿਰ ਉਹ ਜ਼ਹਿਨੀ ਅਜ਼ੀਅਤ ਸਹਿਣ ਦਾ ਵੀ ਫਾਇਦਾ ਨਹੀਂ, ਕਿਉਂਕਿ ਤਸਵੀਰ ਦੇ ਹਮੇਸ਼ਾ ਦੋ ਰੁੱਖ ਹੁੰਦੇ ਨੇ। ਇੱਕ ਰੁੱਖ ਨਹੀਂ ਹੁੰਦਾ ਕਿ ਤੁਸੀਂ ਇੱਕ ਪਾਸਾ ਦੇਖ ਲਓ ਤੇ ਦੂਸਰਾ ਪਾਸਾ ਨਹੀਂ। ਪਰ ਕਿਤੇ ਬੱਚੀਆਂ 'ਤੇ ਇੰਨਾ ਜ਼ੁਲਮ ਕੀਤਾ ਜਾਂਦਾ ਵੇ ਕਿ ਬੱਚੀਆਂ ਫਿਰ ਵਿਚਾਰੀਆਂ ਤੰਗ ਆ ਜਾਂਦੀਆਂ, ਉਹ ਕਹਿੰਦੀਆਂ ਐਸੀ ਜ਼ਿੰਦਗੀ ਦਾ ਕੀ ਫਾਇਦਾ, ਤੇ ਉਹ ਫਿਰ ਅਲੱਗੀ ਦੀ ਤਰਫ ਸੋਚਦੀਆਂ ਨੇ। ਔਰ ਕਿਤੇ ਫਿਰ ਇਹ ਵੇ ਕਿ ਇੰਨਾ ਜ਼ਿਆਦਾ ਮਤਲਬ ਨਹੀਂ ਹੁੰਦਾ, ਚਲੋ ਬੱਚੀ ਫਿਰ ਵੀ ਗੁਜ਼ਾਰਾ ਕਰ ਲੈਂਦੀ ਹੈ। ਲੇਕਿਨ ਹੁਣ ਹਰ ਔਰਤ ਦੀ ਕਹਾਣੀ ਅਲੱਗ ਹੈ। ਦੁੱਖ ਮੇਰਾ ਖਿਆਲ ਸਾਂਝੇ ਹੀ ਹੁੰਦੇ ਨੇ ਔਰਤਾਂ ਦੇ ਜ਼ਿਆਦਾਤਰ ਘਰਦਾਰੀ ਦੇ ਹਵਾਲੇ ਦੇ ਨਾਲ, ਕਿਉਂਕਿ ਬੜੇ ਬੜੇ ਜ਼ਿੰਦਗੀ 'ਚ ਐਸੇ ਮੋੜ ਆ ਜਾਂਦੇ ਨੇ, ਤੁਹਾਨੂੰ ਬਹੁਤ ਕੁਝ ਬਰਦਾਸ਼ਤ ਕਰਨਾ ਪੈਂਦਾ ਵੇ, ਤੇ ਉਹ ਫਿਰ ਨਾਲ ਨਾਲ ਸਾਰੇ ਸਿਲਸਿਲੇ ਚੱਲਦੇ ਨੇ। ਬਹਰਹਾਲ ਮੈਂ ਕੋਈ ਵਾਜ਼ੇ ਇਸ ਤਰ੍ਹਾਂ ਨਹੀਂ ਕਹਿ ਸਕਦੀ ਕਿ ਕਈ ਔਰਤਾਂ ਦੀ ਕਹਾਣੀਆਂ ਸੁਣੋ ਜੋ ਅਲੱਗ ਹੁੰਦੀਆਂ ਨੇ, ਤੇ ਫਿਰ ਉਹਨਾਂ ਜ਼ਬਰਦਸਤੀ ਅਸੀਂ ਕਿਸੇ 'ਤੇ ਆਪਣੀ ਮਰਜ਼ੀ ਨਹੀਂ ਠੋਸ ਸਕਨੇ ਹਾਂ। ਲੇਕਿਨ ਬਹਰਹਾਲ ਜੋ ਸਾਡੇ ਦੀਨ ਕਹਿੰਦਾ ਵੇ, ਜੋ ਸਾਡਾ ਮਾਸ਼ਰਾ, ਜਿਵੇਂ ਸਾਡੀ ਪਰਵਰਿਸ਼ ਹੁੰਦੀ ਹੈ, ਜਿਸ ਹਿਸਾਬ ਨਾਲ ਫਿਰ ਇਹ ਔਰਤ ਨੂੰ ਤਰਬੀਅਤ ਕੀਤੀ ਜਾਂਦੀ ਹੈ ਕਿ ਆਪਣਾ ਘਰ ਵਸਾਓ, ਆਪਣਾ ਘਰ-ਬਾਰ ਦੇਖੋ, ਉਹਦੇ ਵਿੱਚ ਕੋਈ ਵੀ ਸਖਤੀ ਹੋਵੇ ਤੁਸੀਂ ਉਹਨੂੰ ਬਰਦਾਸ਼ਤ ਕਰੋ। ਤੇ ਇਸ ਤਰ੍ਹਾਂ ਔਰਤਾਂ ਕਰਦੀਆਂ ਨੇ। ਉਹ ਕਹਿੰਦੇ ਨੇ ਸੋਨਾ ਜਿਹੜਾ ਹੁੰਦਾ ਵੇ ਨਾ, ਉਹ ਹੁੰਦਾ ਤੇ ਸੋਨਾ ਹੀ ਹੈ, ਪਰ ਜਦੋਂ ਭੱਠੀ ਵਿੱਚ ਪੱਕਦਾ ਵੇ, ਉਹਨੂੰ ਪਿਘਲਾਇਆ ਜਾਂਦਾ ਵੇ, ਫਿਰ ਉਹਨੂੰ ਕਿਸੇ ਸਾਂਚੇ 'ਚ ਪਾਉਂਦੇ ਹੋ, ਤੇ ਫਿਰ ਉਹ ਜਾ ਕੇ ਕਿਸੇ ਖੂਬਸੂਰਤ ਸ਼ਕਲ 'ਚ ਢਲਦਾ ਵੇ। ਤੇ
औरत की मिसाल भी बिल्कुल ऐसी है कि वो बगैर भट्ठी च सड़े खुशगवार जिंदगी नहीं गुजार सकती। ਉਹਦੇ 'ਤੇ ਉਹ ਲੇਬਲ ਉਦੋਂ ਹੀ ਲੱਗਦਾ ਵੇ ਜਦੋਂ ਭੱਠੀ 'ਚੋਂ ਗੁਜ਼ਰ ਕੇ ਪੱਕ ਕੇ ਉਹ ਕਰਕੇ ਫਿਰ ਹੀ ਕੁੰਦਨ ਬਣਦੀ ਹੈ। ਅਤੇ ਸ਼ਾਦੀशुदा ਜ਼ਿੰਦਗੀ ਜਿਹੜੀ ਹੈ ਬੜੀ ਮੁਸ਼ਕਲ ਹੁੰਦੀ ਹੈ। ਕਾਂਟੋ ਕਾ ਸੇਜ ਹੁੰਦਾ ਵੇ, ਪਰ ਐਵੇਂ ਕਿ ਉਹਨੂੰ ਅਗਰ ਤੁਸੀਂ ਦੋਨੋਂ ਮੀਆਂ ਬੀਵੀ ਲੈ ਕੇ ਚੱਲਣ ਨਾ, ਅਗਰ ਇੱਕ ਦੂਸਰੇ ਨੂੰ ਕਿ ਦੋਸਤਾਨਾ ਸੋਚ ਰੱਖਣ ਔਰ ਇੱਕ ਦੂਸਰੇ ਨੂੰ ਮੁਹੱਬਤ ਔਰ ਪਿਆਰ ਦੇਣ, ਤੇ ਬੜੀ ਅੱਛੀ ਹੈ ਜ਼ਿੰਦਗੀ। ਫਿਰ ਇਸ ਤੋਂ ਅੱਛੀ ਲਾਈਫ ਕੋਈ ਨਹੀਂ ਹੈ, ਕਿਉਂਕਿ ਇੱਕ ਦੂਸਰੇ ਦਾ ਸਾਥ ਹੁੰਦਾ ਹੈ। ਕਹਿੰਦੇ ਨੇ ਗੱਡੀ ਦੇ ਦੋ ਪਹੀਏ ਹੁੰਦੇ ਨੇ ਮੀਆਂ ਬੀਵੀ, ਤੇ ਉਹ ਫਿਰ ਗੱਡੀ ਤਾਂ ਉਦੋਂ ਹੀ ਚੱਲਦੀ ਹੈ ਨਾ ਵੀ ਜਦੋਂ ਪਹੀਏ ਦੋਨੋਂ ਸਹੀ ਹੋਣ। ਇੱਕ ਪਹੀਆ ਵੀ ਪੰਚਰ ਹੋ ਜਾਏ ਤਾਂ ਗੱਡੀ ਤਾਂ ਚੱਲਦੀ ਨਹੀਂ ਹੈ। ਇਸੇ ਤਰ੍ਹਾਂ ਹੀ ਹੈ ਵੀ ਕਿ ਇੱਕ ਅਗਰ ਬੀਵੀ ਆਪਣੇ ਦਿਖਾਉਂਦੀ ਰਹੇ ਕਿ ਮੇਰਾ ਬੰਦਾ ਤੇ ਸਭ ਕੁਝ, ਤੇ ਉਹਦਾ ਵਾਰੀ ਸਦਕੇ ਜਾਵੇ ਤੇ ਬੰਦਾ ਅੱਗੋਂ ਰਿਸਪੌਂਸ ਨਾ ਦੇਵੇ, ਉਹ ਵੀ ਠੀਕ ਨਹੀਂ ਹੈ। ਜੇ ਬੰਦਾ ਆਪਣੀ ਬੀਵੀ ਦੀ ਬੜੀ ਕਰ ਰਿਹਾ ਇੱਜ਼ਤ ਆਓ ਭਗਤ ਔਰ ਬੜਾ ਖਿਆਲ ਕਰ ਰਿਹਾ, ਪਰ ਬੀਵੀ ਦਾ ਹੀ ਜਿਹੜਾ ਨਾ ਜਿਹੜਾ ਨਖਰਾ 7ਵੇਂ ਅਸਮਾਨ 'ਤੇ ਪਹੁੰਚਿਆ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਦੋਨੋਂ ਇੱਕ ਦੂਸਰੇ ਨੂੰ ਲੈ ਕੇ ਚੱਲਣ। ਖਾਮੀਆਂ ਖੂਬੀਆਂ ਹਰ ਵਿੱਚ ਇਨਸਾਨ ਵਿੱਚ ਹੁੰਦੀਆਂ, ਕੋਈ ਐਸਾ ਬੰਦਾ ਨਹੀਂ ਦੁਨੀਆ 'ਚ ਜਿਹੜਾ ਬਗੈਰ ਖਾਮੀ ਦੇ ਹੋਵੇ। ਅਤੇ ਬਹਿਰਹਾਲ ਕਿਸੇ 'ਚ ਘੱਟ ਕਿਸੇ 'ਚ ਵੱਧ, ਫਿਰ ਇੱਕ ਦੂਸਰੇ ਨੂੰ ਬਰਦਾਸ਼ਤ ਕਰਕੇ ਹੀ ਚੱਲਣ ਦਾ ਨਾਂ ਜ਼ਿੰਦਗੀ ਹੈ। ਫਿਰ ਹੀ ਹੁਸਨ ਪੈਦਾ ਹੁੰਦਾ, ਫਿਰ ਤੁਸੀਂ ਅੱਗੇ ਵੱਧਦੇ ਹੋ। ਇਸ ਤਰ੍ਹਾਂ ਫਿਰ ਜ਼ਿੰਦਗੀ ਤਮਾਮ ਹੁੰਦੀ ਹੈ। ਬਹਿਰਹਾਲ ਹਾਸੀ ਜਿਹੜਾ ਨਾ ਤਲਖ ਯਾਦਾਂ ਵੀ ਹੁੰਦੀਆਂ ਨੇ ਕੁਛ ਲੋਕਾਂ ਦੀਆਂ, ਅਤੇ ਉਹਨਾਂ ਨਾਲ ਫਿਰ ਜੀਣਾ ਮੁਸ਼ਕਿਲ ਹੁੰਦਾ ਹੈ। ਯਾਦਾਂ ਜਿਹੜੀਆਂ ਬੜੀਆਂ ਚੰਗੀਆਂ ਵੀ ਹੁੰਦੀਆਂ ਨੇ, ਯਾਦਾਂ ਬੜੀਆਂ ਮੰਦੀਆਂ ਵੀ ਹੁੰਦੀਆਂ ਨੇ, ਅਤੇ ਯਾਦਾਂ ਬੜੀਆਂ ਹਸਾ ਵੀ ਦਿੰਦੀਆਂ ਨੇ, ਅਤੇ ਯਾਦਾਂ ਕਦੀ ਕਦੀ ਰਵਾ ਵੀ ਦਿੰਦੀਆਂ ਨੇ। ਅਤੇ ਉਹ ਫਿਰ ਜਦੋਂ ਅਸੀਂ ਪੁਰਾਣੇ ਜ਼ਮਾਨੇ ਯਾਦ ਕਰਨੇ ਹਾਂ, ਦੇਖਦੇ ਹਾਂ, ਸੋਚਦੇ ਹਾਂ, ਅਤੇ ਬੜਾ ਸਾਨੂੰ ਇੱਕ ਅਜੀਬ ਲੱਗਦਾ ਵੇ ਕਿ ਉਸ ਜ਼ਮਾਨੇ ਦੀ ਔਰਤ ਕਿੰਨੇ ਜ਼ੁਲਮ ਸਹਿ ਜਾਂਦੀ ਸੀ, ਅਤੇ ਕਿੰਨਾ ਕੁਛ ਸਹਿ ਜਾਂਦੀ ਸੀ ਆਪਣੇ ਘਰ ਨੂੰ ਬਚਾਉਣ ਵਾਸਤੇ। ਆਪਣੇ ਇੱਕ ਸੈਟਅਪ ਜਿਹੜਾ ਵੇ ਮੇਰਾ ਜਾਂ ਮਾਂ ਬਾਪ ਦਾ ਕਿਹਾ ਹੋਇਆ ਬੱਚੀਆਂ ਬਹੁਤ ਜਿਹੜਾ ਨਾ ਉਹ ਕਰਦੀਆਂ ਸਨ ਕਿ ਵੀ ਅਸੀਂ ਹੁਣ ਜ਼ਿਆਦਾਤਰ ਇਹ ਕਿਹਾ ਜਾਂਦਾ ਸੀ ਜਦ ਬੇਟਾ ਤੂੰ ਚੱਲੀ ਨਾ ਉਸ ਘਰ 'ਚ ਤੇਰਾ ਜਨਾਜ਼ਾ ਹੀ ਨਿਕਲੇ, ਇਹ ਕਿਹਾ ਜਾਂਦਾ ਸੀ। ਤਾਂ ਉਹ ਬੱਚੀਆਂ ਵਾਕਈ ਫਿਰ ਜਨਾਜ਼ਾ ਹੀ ਬਣ ਕੇ ਨਿਕਲਦੀਆਂ ਸਨ ਉਦੋਂ। ਉਹ ਫਿਰ ਹਰ ਜ਼ੁਲਮ ਵੀ ਸਹਿੰਦੀਆਂ ਸਨ। ਪਰ ਹੁਣ ਕੁਛ ਜ਼ਮਾਨਾ ਬਦਲ ਗਿਆ। ਹੁਣ ਪੈਰੈਂਟਸ ਕਹਿੰਦੇ ਨੇ ਕਿ ਤੈਨੂੰ ਜਿਹੜਾ ਜ਼ਰੂਰਤ ਨਹੀਂ ਹੈ ਕਿਸੇ ਦੀ ਉਹ ਕਰਨ ਦੀ ਕਿ ਬਈ ਤੂੰ ਕਿਸੇ ਤੋਂ ਜ਼ੁਲਮ ਸਮੇਂ ਆਪਣੀ ਬੱਚੀ ਨੂੰ ਕੋਈ ਵੀ ਉੱਚ ਨਹੀਂ ਝੋਂਕਣਾ ਚਾਹੁੰਦਾ ਭੱਟੀ ਵਿੱਚ। ਲਾਜ਼ਮੀ ਜੀ ਗੱਲ ਹੈ। ਹੁਣ ਪੈਰੈਂਟਸ ਨੂੰ ਇੰਨਾ ਪਤਾ ਚੱਲ ਗਿਆ ਕਿ ਸਾਡੀ ਬੱਚੀਆਂ ਨੇ ਤਾਂ ਅਸੀਂ ਉਹਨਾਂ ਨੂੰ ਸਪੋਰਟ ਕਰਨਾ ਹੈ ਕਿ ਵੀ ਹੈ ਨਾ। ਲੇਕਿਨ ਬੱਚੀਆਂ ਨੂੰ ਵੀ ਸੋਚਣਾ ਚਾਹੀਦਾ ਕਿ ਅਸੀਂ ਇੱਕ ਨਵੀਂ ਜਗ੍ਹਾ ਗਏ ਹਾਂ, ਇੱਕ ਸੈਟਅਪ ਵਿੱਚ ਗਏ ਹਾਂ, ਤਾਂ ਅਸੀਂ ਉਹਨੂੰ ਐਡਜਸਟ ਹੋਣ ਦੀ ਕੋਸ਼ਿਸ਼ ਕਰੀਏ। ਬਹਿਰਹਾਲ ਉਹ ਕਹਿੰਦੇ ਨੇ ਹਰ ਇੱਕ ਦੀ ਕਹਾਣੀ ਅਲੱਗ ਹੈ। 5 ਉਂਗਲਾਂ ਨੇ ਹੱਥ ਦੀਆਂ, ਪੰਜੋ ਬਰਾਬਰ ਨਹੀਂ ਨੇ। ਕੋਈ ਛੋਟੀ ਹੈ ਕੋਈ ਵੱਡੀ, ਇਸ ਤਰ੍ਹਾਂ ਹਰ ਔਰਤ ਦੀ ਕਹਾਣੀ, ਹਰ ਘਰ ਦੀ ਕਹਾਣੀ ਅਲੱਗ ਹੈ। ਕੁਛ ਵਾਕਿਆਤ ਕਿਸੇ ਜਗ੍ਹਾ ਕਿਸ ਤਰ੍ਹਾਂ ਹੁੰਦੇ ਨੇ। ਪਿਛਲੇ ਦਿਨੋਂ ਅਸੀਂ ਦੇਖਿਆ, ਸ਼ਾਇਦ ਤੁਸੀਂ ਵੀ ਸੋਸ਼ਲ ਮੀਡੀਆ 'ਤੇ ਦੇਖਿਆ ਹੋਵੇ, ਇੱਕ ਬਹੂ ਨੂੰ ਗਿਰਾ ਦਿੱਤਾ ਗਿਆ ਦੂਸਰੀ ਮੰਜ਼ਲ ਤੋਂ ਕਿ ਅੱਛਾ ਖਾਣਾ ਉਹਨੇ ਨਹੀਂ ਪਕਾਇਆ। ਕਿਸ ਕਦਰ ਮਤਲਬ ਵਹਿਸ਼ੀ ਲੋਕ ਨੇ ਤੇ ਦੂਸਰੀ ਬੱਚੀਆਂ ਦੇ ਨਾਲ ਇਸ ਤਰ੍ਹਾਂ ਦਾ ਸਲੂਕ ਕਰਦੇ ਨੇ। ਉਹਨਾਂ ਨੂੰ ਵੀ ਫੜ ਕੇ ਕੋਠੇ ਤੋਂ ਥੱਲੇ ਹੀ ਸੁੱਟਣਾ ਚਾਹੀਦਾ ਐਸੇ ਲੋਕਾਂ ਨੂੰ। ਕਾਹਦੇ ਉਹਨਾਂ ਦੇ ਮੁਕੱਦਮੇ ਚਲਾਣੇ ਤੇ ਕੀ ਕਰਨਾ। ਮੈਂ ਉਹ ਵੀਡੀਓ ਦੇਖ ਕੇ ਦਿਲ ਲਰਸ ਗਿਆ ਕਿ ਜਿਸ ਤਰ੍ਹਾਂ ਉਹ ਕੈਮਰਾ ਕਿਤੇ CCTV ਲੱਗਿਆ ਹੋਇਆ ਸੀ ਗਲੀ ਵਿੱਚ, ਤੇ ਉਹ ਬੱਚੀ ਜਿਸ ਤਰ੍ਹਾਂ ਗਿਰੀ ਔਰ ਸਾਰਾ ਮਹੱਲਾ ਇਕੱਠਾ ਹੋਇਆ ਵੇ। ਔਰ ਉਹ ਤੇ ਕਿੰਨੇ ਜ਼ਾਲਿਮ ਲੋਕ ਨੇ ਕਿਸੇ ਦੀ ਬੱਚੀਆਂ ਲਿਆ ਕੇ ਇਸ ਤਰ੍ਹਾਂ ਜ਼ੁਲਮ ਕਰਨੇ, ਤੇ ਖੁਦਾ ਦਾ ਖੌਫ ਨਹੀਂ ਉਹਨਾਂ ਦੇ ਦਿਲਾਂ ਵਿੱਚ। ਔਰਤ ਤੇ ਹਰ ਹਾਲਤ 'ਚ ਫਿਰ ਵੀ ਆਪਣਾ ਘਰ ਬਚਾਉਂਦੀ ਹੈ, ਕੋਸ਼ਿਸ਼ ਕਰਦੀ ਹੈ, ਪਰ ਐਵੇਂ ਕਿ ਇੰਨਾ ਜਾਹਿਲੀਅਤ ਦਾ ਮੁਜ਼ਾਹਰਾ ਨਹੀਂ ਕਰਨਾ ਚਾਹੀਦਾ। ਪਰ ਉਹੀ ਗੱਲ ਆ ਜਾਂਦੀ ਫਿਰ ਉੱਥੇ ਕਿ ਹਰ ਬੰਦਾ ਇਸ ਤਰ੍ਹਾਂ ਨਹੀਂ। ਇਸ ਵੀ ਲੋਕ ਅੱਜ ਕੱਲ੍ਹ ਦੇ ਦੌਰ 'ਚ ਵੀ ਹੈਗੇ ਨੇ ਕਿ ਜਿਹੜੇ ਬੀਵੀਆਂ ਨਾਲ ਦੋਸਤਾਨਾ ਰਵੱਈਆ ਰੱਖਦੇ ਨੇ, ਬੀਵੀਆਂ ਨੂੰ ਸਮਝਦੇ ਨੇ, ਉਹਨਾਂ ਨੂੰ ਉਹ ਜਿਹੜਾ ਉਹਨਾਂ ਦੇ ਨਾਲ ਇਸ ਤਰ੍ਹਾਂ ਰਹਿੰਦੇ ਨੇ ਜਿਵੇਂ ਇੱਕ ਦੋਸਤ ਹੁੰਦੇ ਨੇ। ਉਹ ਹਸਬੈਂਡ ਨਹੀਂ ਨੇ, ਦੋਸਤ ਨੇ। ਐਸੇ ਵੀ ਮਿਸਾਲਾਂ ਹੈਗੀਆਂ ਨੇ। ਤੇ ਦੁਨੀਆ 'ਚ ਹਰ ਵਕਤ ਅੱਛਾਈ ਬੁਰਾਈ ਮੌਜੂਦ ਹੁੰਦੀ। ਇਹ ਨਹੀਂ ਹੁੰਦਾ ਕਿ ਸਿਰਫ ਅੱਛਾਈ ਹੈ ਤੇ ਬੁਰਾਈ ਹੈ ਨਹੀਂ, ਜਾਂ ਬੁਰਾਈ ਹੈ ਤਾਂ ਅੱਛਾਈ ਨਹੀਂ ਹੈ। ਮੌਜ਼ੂ ਬੜਾ ਲੰਬਾ ਵੇ, ਅਸੀਂ ਇਸ 'ਤੇ ਗੱਲ ਕਰਦੇ ਰਹਾਂਗੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਬਈ ਕੀ ਕਹਿੰਦੇ ਨੇ ਔਰਤ ਜ਼ਿਆਦਾ ਕੁਰਬਾਨੀ ਦਿੰਦੀ ਹੈ। ਘਰ ਜਿਹੜਾ ਵਸਾਉਣ ਵਿੱਚ ਔਰਤ ਦੀ ਕੁਰਬਾਨੀ ਬਹੁਤ ਜ਼ਿਆਦਾ ਹੁੰਦੀ ਹੈ। ਅਤੇ ਬਹਿਰਹਾਲ ਹੁਣ ਕੋਈ ਬੰਦੇ ਮੈਨੂੰ ਇਹ ਨਾ ਕਹਿ ਦੇਣ ਵੀ ਤੁਸੀਂ ਔਰਤਾਂ ਦੀ ਹਮਾਇਤ ਕਰ ਰਹੀ ਹੈ ਅਤੇ ਔਰਤਾਂ ਦੀ ਜਿਹੜਾ ਵੇ ਉਹਦੇ ਵਿੱਚ ਤੁਸੀਂ ਬੜਾ ਬੋਲੇ ਹੋ। ਨਹੀਂ, ਮੈਂ ਹਕੀਕਤ ਬਿਆਨ ਕਰ ਰਹੀ ਹਾਂ ਕਿ ਔਰਤ ਜਿਹੜੀ ਹੈ
ਮਰਦ ਦਾ ਗੁੱਸਾ ਵੀ ਸਹਿੰਦੀ ਹੈ, ਮਰਦ ਦਾ ਮੂਡ ਵੀ ਦੇਖਦੀ। ਜਿਹੜੀ ਸਮਝਦਾਰ ਔਰਤ ਹੁੰਦੀ ਉਹ ਆਪਣੇ ਮਰਦ ਨੂੰ ਦੇਖ ਕੇ ਸਮਝ ਜਾਂਦੀ ਹੈ ਕਿ ਵੀ ਮੇਰਾ ਹਸਬੈਂਡ ਇਸ ਵੇਲੇ ਕਿਸ ਮੋਡ ਵਿੱਚ ਹੈ, ਕੀ ਹੈ। ਬੇਜਾ ਫਰਮਾਇਸ਼ਾਂ ਕਰਨੀਆਂ ਉਹ ਕਰਨਾ ਨਹੀਂ। ਪਹਿਲੇ ਜ਼ਮਾਨੇ ਦੀ ਔਰਤਾਂ ਇਸ ਤਰ੍ਹਾਂ ਨਹੀਂ ਕਰਦੀਆਂ ਸਨ। ਅਸੀਂ ਜਿਹੜੇ ਆਪਣੇ ਮਾਹੌਲ ਤੋਂ ਦੇਖਿਆ ਵੇ ਨਾ ਕਿਸ ਤਰ੍ਹਾਂ ਕਿ ਜੋ ਸ਼ੌਹਰ ਕਹਿ ਦਿੰਦਾ ਸੀ ਉਹ ਗਾਵਾਂ ਹੁੰਦੀਆਂ ਸਨ ਉਸ ਜ਼ਮਾਨੇ ਦੀਆਂ ਔਰਤਾਂ, ਮੱਝਾਂ ਗਾਵਾਂ ਮੰਨ ਕਿ ਉਹ ਵਿਚਾਰੀਆਂ ਜੋ ਬੰਦੇ ਨੇ ਕਹਿ ਦਿੱਤਾ ਉਹ ਹੁੰਦਾ ਸੀ ਉਸ ਘਰ ਵਿੱਚ, ਅਤੇ ਉਹ ਨਹੀਂ ਕਰਦੀਆਂ ਸਨ। ਅਤੇ ਫਿਰ ਉਹਨਾਂ ਦੇ ਘਰ ਵੀ ਵਸ ਜਾਂਦੇ ਸਨ। 50-50 ਸਾਲ ਉਹਨਾਂ ਦੀ ਸ਼ਾਦੀਆਂ ਨੂੰ ਹੋ ਜਾਂਦੇ ਸਨ, ਅਤੇ 60-60 ਸਾਲ ਦੇ ਬੁੱਢੇ ਹੋਣ ਤੱਕ ਉਹ ਕਾਇਮ ਰਹਿੰਦਾ ਸੀ। ਫਿਰ ਇੱਕ ਇਹ ਜਾਂਦੀ ਹੈ ਕਿ ਫਿਰ ਉਹ ਜਿਹੜਾ ਬੰਦਾ ਭਾਵੇਂ ਕਿੰਨਾ ਹੋਵੇ ਨਾ ਇਸ ਤਰ੍ਹਾਂ, ਫਿਰ ਉਹ ਹੋ ਜਾਂਦਾ ਹੈ, ਫਿਰ ਆਪਣੇ ਘਰ ਵੱਲ ਆ ਜਾਂਦਾ ਕਿ ਚਲੋ ਵੀ ਠੀਕ ਹੈ, ਇਹ ਤਾਂ ਮੇਰੇ ਨਾਲ ਲੱਗੀ ਹੋਈ ਹੈ ਅਤੇ ਇਹ ਨਹੀਂ ਹਟੀ, ਅਤੇ ਚਲੋ ਮੈਂ ਵੀ ਜਿਹੜਾ ਨਾ ਥੋੜ੍ਹਾ ਜਿਹਾ ਟਲ ਜਾਣਾ ਵਾ। ਅਤੇ ਇਹ ਮੇਰਾ ਆਦੇ ਚਮਚੇ 2 ਰਹਿ ਗਏ ਨੇ। ਇਹ ਤਾਂ ਲੱਗ ਗਿਆ ਸੀ ਬੇਸਨ, ਤਾਂ ਮੈਂ ਕਿਹਾ ਇਹਨੂੰ ਭਿਉਂ ਦਿੱਤਾ ਸੀ ਪਾਣੀ। ਇਹ ਹੁਣ ਮੈਂ ਧੋਵਾਂਗੀ। ਥੋੜ੍ਹਾ ਜਿਹਾ ਕੰਮ ਸੀ, ਮੈਂ ਇਹਨਾਂ ਦਾ ਸ਼ੁਕਰੀਆ ਅਦਾ ਕਰਨਾ ਸੀ ਤੁਹਾਡੇ ਕਮੈਂਟਸ ਦਾ, ਅਤੇ ਨਾਲ ਮੈਂ ਪਕਾ ਲਈ ਕੜੀ। ਅਤੇ ਗੱਲ ਹੋ ਗਈ ਹੈ ਬੜੀ ਲੰਮੀ। ਰੋਜ਼ ਮੈਂ ਕਹਿੰਦੀ ਹਾਂ ਛੋਟੀ ਵੀਡੀਓ ਬਣਾਵਾਂ, ਪਰ ਉਹ ਹੁੰਦੀ ਨਹੀਂ ਹੈ ਕਿਉਂਕਿ ਮੇਰਾ ਖਿਤਾਬ ਇੰਨਾ ਲੰਮਾ ਹੋ ਜਾਂਦਾ ਵੇ। ਅਤੇ ਚਲੋ ਫਿਰ ਅਸੀਂ ਮਿਲਦੇ ਹਾਂ ਤੁਹਾਡੇ ਨਾਲ ਇੱਕ ਨਵੀਂ ਗੱਲ ਦੇ ਨਾਲ। ਬਹਰਹਾਲ ਇਹ ਮੌਜ਼ੂ ਬੜਾ ਅੱਛਾ ਵੇ। ਘਰਦਾਰੀ ਦੇ ਹਵਾਲੇ ਦੇ ਨਾਲ ਅਸੀਂ ਅੱਗੇ ਜਾ ਕੇ ਨਾ ਗੱਲ ਕਰਾਂਗੇ ਇਨਸ਼ਾਅੱਲਾ, ਉਸ ਬੱਚੀਆਂ ਦੇ ਹਵਾਲੇ ਨਾਲ ਵੀ ਕਿ ਬੱਚੀਆਂ ਨੂੰ ਕਿਸ ਤਰ੍ਹਾਂ ਜਾ ਕੇ ਸਸੁਰਾਲਾਂ ਵਿੱਚ ਥੋੜ੍ਹਾ ਬਹੁਤ ਖਿਆਲ ਕਰਨਾ ਪੈਂਦਾ ਵੇ। ਬਹਰਹਾਲ ਉਹ ਕਹਿੰਦੇ ਨੇ ਕਿ ਪਸੰਦ ਆਪਣੀ ਆਪਣੀ, ਨਸੀਬ ਆਪਣਾ ਆਪਣਾ। ਮਾਂ ਪਿਓ ਹਰ ਚੀਜ਼ ਦੇ ਸਕਦੇ ਨੇ ਆਪਣੀਆਂ ਧੀਆਂ ਨੂੰ, ਉਹਦੇ ਪਰ ਨਸੀਬ ਜਿਹੜਾ ਵੇ ਉਹ ਰੱਬ ਜਿਹੜੇ ਲਿਖ ਦਿੰਦਾ ਵੇ ਨਾ, ਫਿਰ ਉਹ ਹੀ ਹੁੰਦੇ ਨੇ। ਕੋਈ ਮਾਂ ਬਾਪ ਇਹ ਨਹੀਂ ਕਹਿੰਦਾ ਕਿ ਮੇਰੀ ਬੱਚੀ ਨੂੰ ਕੋਈ ਜ਼ਾਲਮ ਕਿਸਮ ਦੇ ਸਸੁਰਾਲ ਮਿਲੇ, ਕੋਈ ਖੂੰਖਾਰ ਕਿਸਮ ਦਾ ਬੰਦਾ ਮਿਲੇ, ਅਤੇ ਕੋਈ ਇਸ ਤਰ੍ਹਾਂ ਦਾ ਬੰਦਾ ਮਿਲੇ। ਬਹਰਹਾਲ ਹਰ ਇੱਕ ਦੀ ਖੁਆਇਸ਼ ਹੁੰਦੀ ਕਿ ਸਾਡੀ ਬੱਚੀ ਅੱਛੇ ਘਰ 'ਚ ਜਾਵੇ ਅਤੇ ਅੱਛੇ ਲੋਕ ਮਿਲਣ, ਅਤੇ ਅੱਲਾਹ ਪਾਕ ਹਰ ਬੱਚੀ ਦਾ ਨਸੀਬ ਵੀ ਐਸਾ ਹੀ ਕਰੇ। ਪਰ ਇਹ ਵੇ ਕਿ ਹੁਣ ਜੋ ਕਹਿੰਦੇ ਨਸੀਬਾਂ ਨੂੰ ਦੇ ਲਿਖੇ ਨੂੰ ਕੌਣ ਟਾਲਿਆ, ਕੋਈ ਨਹੀਂ ਟਾਲ ਸਕਦਾ। ਅੱਲਾ ਨੇ ਮਾਂ ਦੇ ਹੱਥ 'ਚ ਜੇ ਉਹ ਕਲਮ ਦਿੱਤਾ ਹੁੰਦਾ ਨਾ ਕਿ ਉਹ ਆਪਣੇ ਔਲਾਦ ਦੀ ਤਕਦੀਰ ਨੂੰ ਲਿਖ ਸਕਦੀ, ਅਤੇ ਹਰ ਵੇਲੇ ਉਹ ਮਿਟਾਉਂਦੀ ਰਹਿੰਦੀ, ਲਿਖਦੀ ਰਹਿੰਦੀ, ਮਿਟਾਉਂਦੀ ਰਹਿੰਦੀ, ਲਿਖਦੀ ਰਹਿੰਦੀ। ਉਹ ਮਾਂ ਕੋਈ ਹੋਰ ਕੰਮ ਨਾ ਕਰਦੀ ਦੁਨੀਆ 'ਚ, ਉਹ ਸਿਰਫ ਆਪਣੀ ਔਲਾਦ ਦੀ ਨਾ ਤਕਦੀਰ ਬੈਠ ਕੇ ਲਿਖਦੀ ਕਿ ਮੇਰੀ ਔਲਾਦ ਇਹ ਮਿਲ ਜਾਏ, ਇਹ ਹੋ ਜਾਏ, ਇੱਥੇ ਪਹੁੰਚ ਜਾਏ, ਇਹ ਤਰੱਕੀ ਹੋ ਜਾਏ, ਉਹ ਹੋ ਜਾਏ। ਉਹ ਹੋਰ ਕੁਛ ਕਰਦੀ ਨਾ, ਬਸ ਦੁਨੀਆ ਦਾ ਸ਼ਾਇਦ ਕੋਈ ਕੰਮ ਨਾ ਕਰਦੀ ਅਗਰ ਅੱਲਾ ਉਹਨੂੰ ਐਸਾ ਦੇ ਦਿੰਦਾ। ਤਾਂ ਚਲੋ ਵੀ ਠੀਕ ਹੈ, ਜੋ ਅੱਲਾ ਰੱਬੁਲ ਇੱਜ਼ਤ ਨੇ ਲਿਖਿਆ ਵੇ, ਜੋ ਉਹਦਾ ਹੁਕਮ ਹੈ, ਉਹ ਉਸ ਤਰ੍ਹਾਂ ਹੀ ਅਸੀਂ ਜ਼ਿੰਦਗੀ ਗੁਜ਼ਾਰ ਕੇ ਜਾਣਾ ਵੇ। ਅਤੇ ਜੋ ਉਹਦੀ ਰਜ਼ਾ ਵੇ ਉਹਦੇ ਵਿੱਚ ਹੀ ਬੰਦਾ ਰਾਜ਼ੀ ਰਵੇ ਅਤੇ ਠੀਕ ਹੈ। ਕਿਉਂਕਿ ਜਦੋਂ ਅਸੀਂ ਅੱਲਾ ਦੀ ਰਜ਼ਾ 'ਚ ਰਾਜ਼ੀ ਹੋ ਜਾਂਦੇ ਹਾਂ ਨਾ, ਫਿਰ ਸਾਡੇ ਵਾਸਤੇ ਬੜੀਆਂ ਆਸਾਨੀਆਂ ਹੋ ਜਾਂਦੀਆਂ ਨੇ, ਫਿਰ ਸਾਡੇ ਦਿਲ ਨੂੰ ਥੋੜ੍ਹਾ ਜਿਹਾ ਸਕੂਨ ਮਿਲ ਜਾਂਦਾ ਵੇ। ਫਿਰ ਹਜ਼ਰਤ ਅਲੀ ਦੇ ਇਸ ਕੌਲ ਦੇ ਨਾਲ ਮੈਂ ਖ਼ਤਮ ਕਰਨੀ ਹਾਂ ਕਿ ਜਦੋਂ ਮੇਰੀ ਕੋਈ ਖੁਆਇਸ਼ ਪੂਰੀ ਹੁੰਦੀ ਹੈ ਤਾਂ ਮੈਂ ਅੱਲਾ ਦਾ ਸ਼ੁਕਰ ਅਦਾ ਕਰਨਾ ਵਾ ਕਿ ਅੱਲਾ ਤੇਰਾ ਸ਼ੁਕਰ ਹੈ ਕਿ ਤੂੰ ਮੇਰੀ ਇਹ ਖੁਆਇਸ਼ ਪੂਰੀ ਕੀਤੀ। ਪਰ ਜਦੋਂ ਮੇਰੀ ਕੋਈ ਦੁਆ ਕਬੂਲ ਨਹੀਂ ਹੁੰਦੀ, ਮੇਰੀ ਕੋਈ ਖੁਆਇਸ਼ ਪੂਰੀ ਨਹੀਂ ਹੁੰਦੀ, ਮੈਂ ਦੁਆ ਮੰਗਣਾ ਵਾ ਫਿਰ ਵੀ ਪੂਰੀ ਨਹੀਂ ਹੁੰਦੀ, ਤਾਂ ਫਿਰ ਮੈਂ ਅੱਲਾ ਤੇਰੀ ਰਜ਼ਾ 'ਤੇ ਰਾਜ਼ੀ ਹੋ ਜਾਂਦਾ ਵਾ। ਮੈਂ ਕਹਿੰਦਾ ਵਾ ਮੇਰੇ ਰੱਬ ਦੀ ਮਰਜ਼ੀ ਹੈ ਵੇ, ਮੇਰਾ ਰੱਬ ਇਹ ਚਾਹੁੰਦਾ ਵੇ, ਤਾਂ ਬਸ ਠੀਕ ਹੈ। ਕਿਉਂਕਿ ਮੈਂ ਤਾਂ ਬੜੀਆਂ ਦੁਆਵਾਂ ਮੰਗੀਆਂ ਪਰ ਮੇਰੇ ਰੱਬ ਨੂੰ ਮਨਜ਼ੂਰ ਨਹੀਂ, ਫਿਰ ਮੈਂ ਆਪਣੇ ਰੱਬ ਦੀ ਰਜ਼ਾ ਵਿੱਚ ਹੀ ਖੁਸ਼ ਹੋ ਜਾਂਦਾ ਵਾ। ਅਤੇ ਬਸ ਰੱਬ ਦੀ ਰਜ਼ਾ 'ਚ ਖੁਸ਼ ਹੋ ਜਾਵੋ ਅਤੇ ਫਿਰ ਉਹਦੇ ਵਿੱਚ ਜ਼ਿਆਦਾ ਆਸਾਨੀ ਹੈ। ਅਤੇ ਫਿਰ ਮਿਲਦੇ ਆ। ਅੱਲਾ ਹਾਫਿਜ਼ ਤੇ ਰੱਬ ਰਾਖਾ।